ਅਗਲੀ ਖਬਰ ਵੱਲ ਚੱਲੀਏ ਤੇ ਇਹ ਸੀਰੀਆ ਤੋਂ ਆ ਰਹੀ ਆ। ਸੀਰੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਲੜਾਈ ਆ ਉਹ ਕਾਫੀ ਤੇਜ਼ ਹੋ ਗਈ ਆ। ਸੀਰੀਆ ਦੇ ਜਿਹੜੇ ਰੈਵਲ ਫੋਰਸਸ ਆ ਉਹ ਉੱਥੇ ਮੁਲਕ ਦੀ ਜਿਹੜੀ ਸੈਕੰਡ ਲਾਰਜੈਸਟ ਸ਼ਹਿਰ ਹੈਗਾ ਅਲੈਪੋ, ਉਹਦੇ ਵਿੱਚ ਐਂਟਰ ਕਰ ਗਏ ਹੈਗੇ ਆ। ਕਹਿੰਦੇ ਵੀ ਪਿਛਲੇ ਕਈ ਸਾਲਾਂ ਤੋਂ ਬਾਅਦ ਇਹ ਜੋ ਰੈਵਲਸ ਆ ਉਹ ਇਸਲਾਮਿਸਟ ਮਿਲੀਟੈਂਟ ਗਰੁੱਪ ਹਾਇਤ ਤਹੀਰੀ ਅਲ ਸ਼ੈਮ ਕਰਕੇ ਜੋ ਹੈਗਾ ਉਹ ਆਪਣੀਆਂ ਕਾਰਾਂ ਦੇ ਨਾਲ, ਟਰੱਕਾਂ ਦੇ ਨਾਲ ਤੇ ਫਾਈਟਰਸ ਦੇ ਨਾਲ ਸ਼ਹਿਰ ਦੇ ਵਿੱਚ ਐਂਟਰ ਹੋ ਗਏ ਹੈਗੇ ਆ। ਪ੍ਰੈਜ਼ੀਡੈਂਟ ਬਸ਼ਾਰ ਅਲ ਅਸਾਦ ਅਲੈਪੋ ਦੇ ਵਿੱਚ ਪਹੁੰਚਿਆ ਹੈਗਾ ਦੇਖਣ ਦੇ ਲਈ। 2016 ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ ਸੀ। ਸੋ ਇਹ ਜਿਹੜੇ ਰੈਵਲਸ ਆ ਇਹਨਾਂ ਨੇ ਮੌਕਾ ਦੇਖਿਆ ਵੀ ਕਿਸ ਹਿਸਾਬ ਦੇ ਨਾਲ ਬਾਕੀ ਮੁਲਕਾਂ 'ਚ ਮਿਡਲ ਈਸਟ 'ਚ ਜਿਹੜੀ ਲੜਾਈ ਲੱਗੀ ਹੋਈ ਹੈਗੀ ਆ। ਇਰਾਨ ਦੇ ਉੱਤੇ ਪੂਰਾ ਦਬਦਬਾ ਹੈਗਾ ਆ ਤੇ ਇਰਾਨ ਵਾਲੇ ਜਿਹੜੇ ਥੋੜੇ ਚੁੱਪ ਕਰਕੇ ਬੈਠੇ ਆ ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਜਦੋਂ ਆ ਗਿਆ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਹੈਗਾ। ਸੋ ਇਹ ਜਿਹੜੇ ਬਸ਼ਾਰ ਦੇ ਉਲਟ ਵਾਲੇ ਲੋਕ ਆ ਉਹਨਾਂ ਨੇ ਦੇਖਿਆ ਵੀ ਇਹ ਤੋਂ ਵਧੀਆ ਮੌਕਾ ਜਿਹੜਾ ਕੋਈ ਨਹੀਂ ਹੈ ਤੇ ਦੁਬਾਰਾ ਕੀ ਫੇਰ ਜਾ ਕੇ ਉਹਨਾਂ ਨੇ ਜਿਹੜਾ ਉੱਥੇ ਅਟੈਕ ਕਰ ਦਿੱਤਾ ਹੈਗਾ ਆ। ਤੇ ਉਹਨਾਂ ਨੇ ਵੀਡੀਓਜ਼ ਵੀ ਜਾਰੀ ਕੀਤੀਆਂ ਵੀ ਅਸੀਂ ਆਲਰੇਡੀ ਇਸ ਵੱਡੇ ਸ਼ਹਿਰ ਦੇ ਵਿੱਚ ਐਂਟਰ ਹੋ ਗਏ ਹੈਗੇ ਆ। ਇੱਕ ਯੂਕੇ ਬੇਸਡ ਮੋਨੀਟਰਿੰਗ ਗਰੁੱਪ ਹੈਗਾ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ, ਉਹ ਗਰਾਊਂਡ ਦੇ ਉੱਤੇ ਕੰਮ ਕਰਦਾ ਤੇ ਉਹਨਾਂ ਨੇ ਇਹ ਕਿਹਾ ਆ ਵੀ ਸੀਰੀਆ ਤੇ ਰਸ਼ੀਅਨ ਪਲੇਨਸ ਨੇ 23 ਦੇ ਕਰੀਬ 에ਅਰ ਸਟ੍ਰਾਈਕਸ ਕੀਤੀਆਂ ਹੈਗੀਆਂ ਅਲੈਪੋ ਰੀਜਨ ਦੇ ਵਿੱਚ। ਰਸ਼ੀਆ ਵਾਲੇ ਜਿਹੜੇ ਆ ਉਹ ਸੀਰੀਆ ਨੂੰ ਉੱਥੇ ਸਪੋਰਟ ਕਰ ਰਹੇ ਹੈਗੇ ਆ। SOHR ਜਿਹੜੀ ਆਰਗੇਨਾਈਜੇਸ਼ਨ ਹੈ ਇਹਨਾਂ ਨੇ ਇਹ ਕਿਹਾ ਵੀ 255 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੀ ਮੌਤ ਵੀ ਹੋ ਗਈ ਲੋਕਾਂ ਦੀ। ਤੇ ਆਪੋਜੀਸ਼ਨ ਫੋਰਸਸ ਜਿਹੜੀਆਂ ਰੈਵਲ ਫੋਰਸਸ ਆ ਉਹ ਕਹਿੰਦੇ ਵੀ 50 ਤੋਂ ਵੱਧ ਜਿਹੜੇ ਸ਼ਹਿਰ ਆ ਤੇ ਪਿੰਡ ਆ ਉਹ ਸਾਡੇ ਕਬਜ਼ੇ ਦੇ ਵਿੱਚ ਇਸ ਟਾਈਮ ਆ ਗਏ ਹੈਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਆਪਾਂ ਨੂੰ ਪਤਾ ਵੀ ਆਹ ਵਾਲੇ ਸੀਜ਼ਨ ਦੇ ਵਿੱਚ ਵੀ ਥੈਂਕਸਗਿਵਿੰਗ, ਬਲੈਕ ਫਰਾਈਡੇ ਦੇ ਉੱਤੇ ਰਿਕਾਰਡ ਬ੍ਰੇਕਿੰਗ ਇਹ ਟਰੈਵਲ ਵੀਕਐਂਡ ਹੁੰਦਾ ਆ। ਤੇ ਪਰ ਆਰਟਿਕ ਬਲਾਸਟ ਨੇ ਕਹਿੰਦੇ ਵੀ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਖਾਸ ਕਰਕੇ ਨਾਰਥ ਈਸਟਰਨ ਇਲਾਕੇ ਦੇ ਵਿੱਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਵੀ ਕੀਤਾ ਹੈਗਾ ਆ। ਸੋ ਇਹ ਜਿਹੜੀਆਂ ਰਿਪੋਰਟਸ ਇਸ ਟਾਈਮ ਆ ਰਹੀਆਂ ਨੇ ਵੀ ਸਨੋ ਤੇ ਰੇਨ ਨੇ ਜਿਹੜਾ ਹੌਲੀਡੇ ਟਰੈਵਲ ਆ ਇਸ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਕੀਤਾ ਆ। ਹੁਣ ਤੱਕ ਨਿਊਜ਼ ਵੀਕ ਰਿਪੋਰਟ ਕਰ ਰਿਹਾ ਆ ਵੀ 50 ਤੋਂ ਵੱਧ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਹੋ ਚੁੱਕੀਆਂ। 1400 ਤੋਂ ਵੱਧ ਜਿਹੜੀਆਂ ਆ ਉਹ ਡਿਲੇ ਇਸ ਦੇ ਵਿੱਚ ਹੋਈਆਂ ਆ। ਨਿਊਯਾਰਕ ਸਿਟੀ ਦਾ JFK, ਲਾਗਵਾਰਡੀਆ, ਨਿਊਯਾਰਕ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ 2 ਦਰਜਨ ਤੋਂ ਵੱਧ ਇੱਕ ਕਿਸੇ ਫਲਾਈਟ ਅਵੇਅਰ ਨੇ ਨਾ ਇੱਕ ਮਿਜ਼ਰੀ ਮੈਪ ਕਰਕੇ ਇੱਕ ਬਣਾਇਆ ਆ ਜਿਸ ਦੇ ਵਿੱਚ ਉਹ ਪਤਾ ਲੱਗਦਾ ਆ ਵੀ ਕਿੱਥੇ ਕਿੱਦਾਂ ਦੇ ਜਿਹੜੇ ਹਾਲਾਤ ਆ ਉਹ ਮਾੜੇ ਜਿਹੜੇ ਉਹ ਬਣੇ ਪਏ ਹੈਗੇ ਆ। ਸੋ ਇਸ ਮੌਕੇ ਹਰ ਇੱਕ ਜਿਹੜਾ DTW ਆ ਏਅਰਪੋਰਟ ਉੱਥੇ ਅੱਧੀਆਂ ਤੋਂ ਵੱਧ ਜਿਹੜੀਆਂ ਫਲਾਈਟਸ ਆ ਇਸ